कहानी देश पंजाब दी पत्थर दे रवा ते मैं पत्थर होए वेखे ने लोग तो सानू ना ये दुख दियां ये कथावां उन्हां दे हौके ये सानू गुड़ती च मिले गए वड्डे बाहर वलैत चों शाहूकार लियाए साडी खड़ी कपाल वेचिया असी मंग के पाए। अजे तक ये गल नतारी नहीं कि 15 लाख तो वध बंदे इस मिट्टी दे पुत्तर मारे गए ने। साडे बाबे लीकां चुमियां सानू मत की आउणी ओ संतिया तू आंदा ऐसा जीवन मरण कट्ठियां ओ वंडियां पा दित्तियां सू वाड़ा ला दित्तियां सू हुण मेल किथे आंदा ऐसा जीवन मरण कट्ठियां दो मालिक जुड़ के बह गए असी लखां कल्ले साडा गन्ना मिल ने पीड़िया रो रत्ती निकली तो उस रात चों पग्गां वालियां दी पत्ती निकली। की दसां साह दी मंडीए किंज मंदा हुंदा ओ मैं रब नाल दुखड़े फोलदा जे बंदा देखो तुसीं हुण इन्ना पिछे लै जाओगे ना तो फिर पंजाबी च कहंदे ने गल नाड़ू ते जा पहुँचनी है तो फिर 47 ते जा पहुँचनी है। फिर ये भी तुहानूं पता है कि अमृता जी जिवें कहना कहानी देश पंजाब दी पत्थर दे रवा ते मैं पत्थर होए वेखे ने लोग अपने पिंड दे अपने वेड़े दे अपने मापे अपना पिंड की बरादरी पिंड का सारा दे सारा पिंड दे विच एक घर है जिहड़ा इत्थे दा पुराना वो भी मेरे दादे दे लगदे सन कुछ एक घर उन्हां दा सी एक डाकिया सरदारे दा घर सी बाकी 98% जिहड़े घर ने वो सारे माइग्रेटेड सारियां दे कोल दुख है सारियां कोल हिजर विजोग है अपनी पिछली मिट्टी की सिक है एक मतलब अपनी अपनी कहानी है जो बीती वरती है तो उस सानू ना ये दुख दियां ये कथावां उन्हां दे हौके ये सानू गुड़ती च मिले ने उधर भी इंज ही मिले ने इक्को जी गल है तो असी अज भी इत्थे वो राहां वो गलियां थावां लभदे फिरने लोग बुब्बा मार मार रोंदे ने उस थां नूं वेख के ईवन बाद वारी ऐसे लोग भी जिन्हां दा वो जमे भी नहीं हुंदे इधर लेकिन उन्होंने अपने माँ बाप की मुहब्बत या अपने वड़कियां की मुहब्बत च वो इत्थे आके इंज रोए उन्हां दे अंदर वो दर्द किवें साडे लहू च आ गया ये कथा लंबी है। ये जिहड़ी नज़म जिहड़ी तुसीं कहंदे पे वंड वाली जिहड़ी पंजाब की वंड दे उत्ते है वारता दे नाम तो किताब छपी है कि ये आई किमें वो मैं एक यूट्यूब ते एक है एक बंद एक पोस्ट जी किसी ने चाड़ी हुई ਉਹਦੇ ਉੱਤੇ भी मैं की लंबी कथा है पर इन्ना ही है कि भी पिंड दियां बाबियां दियां गल्लां चों टुरिया ख्याल सी ਜਿਹੜੇ उधरों आए और उन्हां दियां बाकी ਜਿਹੜੀ ਇੱਥੇ ਬੀਤੀ ਸਾਡੇ ਨਾਲ ਜਿਹੜੀ ਉੱਥੇ ਦੀ ਅੱਜ ਦੀ ਪੀੜ੍ਹੀ ਨਾਲ ਬੀਤ ਵਰਤ ਰਹੀ ਹੈ ਪੰਜਾਬੀ ਪੁੱਤਰ ਹੋਣ ਕਾਰਨ ਮੈਂ ਵੇਖ ਰਿਹਾ ਕਿਉਂਕਿ ਲੱਗਾ ਉਧਰ ਵੀ ਗਵਰਨਰ ਜਨਰਲ ਸੀ ਤੇ ਇੱਧਰ ਵੀ ਗਵਰਨਰ ਜਨਰਲ ਹੀ ਸੀ ਤੇ ਇਹਦੇ ਪਿੱਛੇ ਅਸੀਂ ਕਦੀ ਸੋਚਿਆ ਨਹੀਂ ਹੈ ਵੇਖਿਆ ਨਹੀਂ ਹੈ ਇਹਦੇ 'ਤੇ ਧਿਆਨ ਵੀ ਨਹੀਂ ਮਾਰਿਆ ਅਜੇ ਤੱਕ ਇਹ ਗੱਲ ਨਤਾਰੀ ਨਹੀਂ ਹੈ ਕਿ 15 ਲੱਖ ਤੋਂ ਵੱਧ ਬੰਦੇ ਇਸ ਮਿੱਟੀ ਦੇ ਪੁੱਤਰ ਮਾਰੇ ਗਏ ਨੇ ਉਹਨਾਂ ਦਾ ਕੀ ਨਤਾਰਾ ਹੈ ਇਹ ਕੌਣ ਸੀ ਜ਼ਿੰਮੇਦਾਰ 2-2.5 ਕਰੋੜ ਬੰਦਾ ਬੇਘਰ ਹੋਇਆ ਆਪਣੀਆਂ ਮਿੱਟੀਆਂ ਆਪਣੀਆਂ ਧਰਤੀ ਆਪਣੀਆਂ ਪੁਰਖਿਆਂ ਦੀਆਂ ਕਬਰਾਂ ਛੱਡੀਆਂ ਇਹਦੀ ਪ੍ਰਤੀਤ ਕਿੱਥੇ ਹੈ ਕਿੱਥੇ ਨੇ ਉਹ ਆਰਕਾਈਵ ਸ਼ੁਕਰ ਹੈ ਕਿ ਮਾੜੀ ਮੋਟੀ ਗੱਲ ਹੋਣ ਲੱਗ ਪਈ ਹੈ ਹੁਣ ਆ ਕੇ ਜਿਸ ਵੇਲੇ ਉਹ ਪੀੜ੍ਹੀ ਮੁੱਕ ਗਈ ਹੁਣ ਅੱਜ ਦੇ ਵੇਲੇ ਦੇ ਵਿੱਚ ਪੰਜਾਬੀ ਦੁਨੀਆ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਨੇ ਕਿ ਵੀ ਅਸੀਂ ਆਪਣਾ ਉਹਦੇ ਰੀਜ਼ਨਸ ਲੱਭੀਏ ਕਿੱਥੋਂ ਗੱਲਾਂ ਸ਼ੁਰੂ ਹੋਈਆਂ ਕਿਹੜੇ ਕਾਰਨ ਬਣੇ ਐਡਾ ਵੱਡਾ ਮਤਲਬ ਘੱਲੂਘਾਰਾ ਹੋਇਆ ਐਡਾ ਵੱਡਾ ਐਡੀ ਵੱਡੀ ਹਿਜਰਤ ਹੋਈ ਐਡਾ ਵੱਡਾ ਦੁਖਾਂਤ ਜਿਹੜਾ ਇਹ ਅੱਜ ਤੱਕ ਸਾਡੇ ਸੀਨਿਆਂ ਦੇ ਵਿੱਚ ਇਹ ਵਗਦਾ ਪਿਆ
ਇਹਦਾ ਪਤਾ ਕਰਨਾ ਚਾਹੀਦਾ। ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਹੋਣੀ। ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ। ਇਹ ਮੈਂ ਦੱਸਦਾ ਕਿ ਬੜੀ ਪੁਰਾਣੀ ਕਵਿਤਾ, 9ਵੀਂ 'ਚ ਮੈਂ ਪੜ੍ਹਦਾ ਸੀ ਉਸ ਵੇਲੇ। ਇਹ ਉਸ ਵੇਲੇ ਸ਼ਾਇਰੀ ਤਾਂ ਖੈਰ ਬਥੇਰੀ ਮੈਂ ਕਰਦਾ ਸੀ, 6ਵੀਂ 'ਚੋਂ ਕਰਦਾ ਸੀ, ਪਰ ਇਹ ਕਵਿਤਾ ਜਿਸਲੇ ਮੈਂ ਉਸ ਵੇਲੇ ਪੜ੍ਹਦਾ ਸੀ, ਅਤੇ ਉਸ ਵੇਲੇ ਮੇਰੀ ਉਹ ਕਿਤਾਬਾਂ ਵੀ ਉਹੀ ਪੜ੍ਹ ਰਹੇ ਸੀ ਜਿਹੜੀ ਅਸੀਂ ਪਾਕਿਸਤਾਨ ਸਟੱਡੀਜ਼ ਪੜ੍ਹ ਰਹੇ ਸਾਂ, ਹੋਰ ਹਿਸਟਰੀ ਦੀਆਂ ਚੀਜ਼ਾਂ ਪੜ੍ਹ ਰਹੇ ਸੀ। ਅਤੇ ਉਹ ਬਾਬਾ ਜੋ ਗੱਲਾਂ ਕਰ ਰਿਹਾ ਸੀ, ਉਹ ਜੇ ਸਾਡੀਆਂ ਪੜ੍ਹਾਈਆਂ ਉਹਨੇ ਗਲਤ ਕਰਤੀਆਂ ਬਾਬੇ ਨੇ। ਅਤੇ ਉਹ ਮਰਨ ਤੋਂ ਬਾਅਦ ਵੀ ਉੱਥੇ ਦਫਨ ਹੋਣਾ ਚਾਹੁੰਦਾ। ਔਰ ਉਹਦਾ ਕੋਈ ਪੱਗਵਟ ਭਰਾ ਸੀ ਸੰਤ ਸਿੰਘ, ਉਹਦਾ ਮਰਨ, ਇਹ ਗੱਲਾਂ ਜਿਸਲੇ ਮੈਂ ਬਾਬੇ ਕੋਲੋਂ ਸੁਣੀਆਂ, ਉਹ ਸੰਤਿਆ ਉਹ ਤੂੰ ਆਂਦਾ ਸੈਂ ਜੀਉਣ ਮਰਨ ਇਕੱਠਿਆਂ। ਔਰ ਉਹ ਬਾਬਾ ਬੜਾ ਕੱਬਾ ਸੀ, ਔਰ ਬੜਾ, ਮੈਂ ਹੁਣ ਦੀ ਕਹਾਣੀ ਤੇ ਕਿਉਂਕਿ ਮੈਂ ਤਾਂ ਦੱਸਿਆ ਕਿ ਉੱਥੇ ਤੁਸੀਂ ਵੇਖ ਲਓਗੇ, ਇਸ ਵੇਲੇ ਮੈਂ ਵੀ ਟਾਈਮ ਦੀ ਵਜ੍ਹਾ ਨਾਲ ਭਾਜੜ 'ਚ ਪੈ ਗਿਆ। ਪਰ ਉਹ ਕਹਿੰਦਾ ਸੀ ਕਿ ਇਕੱਠਿਆਂ ਜਿਉਣ ਮਰਨ ਦੀ ਕਿਤੇ ਸਹੁੰ ਖਾਧੀ ਸੀ ਬਾਬੇ, ਮਤਲਬ ਇਸ ਤਰ੍ਹਾਂ ਪੱਗਾਂ ਵਟਾਈਆਂ ਸੀ। ਅਤੇ ਉਹਦਾ ਮਰਨ ਦਾ ਵੇਲਾ ਆਇਆ ਅਤੇ ਉਹ ਕੱਬਾ ਕਰੜਾ ਬਾਬਾ ਰੋਵੇ ਪਿਆ, ਅਤੇ ਮੈਂ ਹੈਰਾਨ, ਸਾਡੀ ਉੱਥੇ ਆਤੇ ਹਵੇਲੀ 'ਚ, ਅਤੇ ਕਿ ਇਹ ਕਿਉਂ ਬਾਬਾ ਰੋ ਰਿਹਾ। ਦੁਨੀਆ ਇਹ ਤੇ ਸਾਰੇ ਅੱਧੇ ਪਿੰਡ ਦਾ ਮੁੰਡਿਆਂ ਦਾ ਤਰਾਹ ਨਿਕਲਿਆ ਹੁੰਦਾ ਬਾਬੇ ਦਾ, ਇਹਦੀ ਇੱਕ ਨਗੋਰੀ ਐਸੀ ਡਾਢੀ ਹੁੰਦੀ ਹੈ, ਅਤੇ ਇਹ ਕਿਉਂ ਰੋਵੇ। ਮੈਂ ਵੀ ਜਾ ਕੇ ਬਹਿ ਗਿਆ ਵਿੱਚ ਮੱਚ 'ਤੇ। ਅਗਲੇ ਦਿਨ ਇਹ ਬਾਬੇ ਦੀ ਡੈਥ ਹੋ ਗਈ। ਲੇਕਿਨ ਉਹ ਮਰਨ ਤੋਂ ਪਹਿਲੇ ਦੋਸਤਾਂ 'ਚ ਬਹਿ ਕੇ ਇਹ ਗੱਲ ਕਰ, ਉਹ ਸੰਤਿਆ ਤੂੰ ਆਂਦਾ ਐਸਾ ਜਿਉਣ ਮਰਨ ਇਕੱਠਿਆਂ। ਉਹ ਵੰਡੀਆਂ ਪਾ ਦਿੱਤੀਆਂ ਸੂ, ਵਾੜਾਂ ਲਾ ਦਿੱਤੀਆਂ ਸੂ, ਹੁਣ ਮੇਲ ਕਿੱਥੇ। ਆਂਦਾ ਐਸਾ ਜਿਉਣ ਮਰਨ ਇਕੱਠਿਆਂ। ਨਜ਼ਮ ਦਾ ਅਸਰ ਨਾਂ ਹੈ ਵਾਰਤਾ, ਜੋ ਵਰਤ ਗਈ ਸਾਡੇ ਨਾਲ। ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ। ਤੇ ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰੱਤ ਕੀ ਆਉਣੀ। ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰੱਤ ਕੀ ਆਉਣੀ। ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ। ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ, ਫਿਰ ਉਸ ਨੂੰ ਧਰਮੀ ਲਹਿਰ ਦਾ ਇੱਕ ਤੜਕਾ ਲਾਇਆ। ਫਿਰ ਉਸ ਨੂੰ ਧਰਮੀ ਲਹਿਰ ਦਾ ਇੱਕ ਤੜਕਾ ਲਾਇਆ। ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿੱਝਦੇ ਜਾਈਏ। ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿੱਝਦੇ ਜਾਈਏ, ਜਾਂ ਹਸੀਏ ਘੂਰੀ ਵੱਟ ਕੇ, ਜਾਂ ਖਿੱਚਦੇ ਜਾਈਏ। ਕੋਈ ਨੇਜ਼ੇ ਉੱਤੇ ਸੱਚ ਵੀ ਇੱਥੇ ਨਹੀਂ ਪਚਣਾ, ਭਾਵੇਂ ਈਸਾ ਮੁੜ ਕੇ ਆ ਜਾਏ, ਇੱਥੇ ਨਹੀਂ ਬਚਣਾ। ਅਸੀਂ ਅੱਖਾਂ ਮਲ ਮਲ ਵੇਖੀਏ ਕੀ ਖੇਡਾਂ ਹੋਈਆਂ। ਅਸੀਂ ਅੱਖਾਂ ਮਲ ਮਲ ਵੇਖੀਏ ਕੀ ਖੇਡਾਂ ਹੋਈਆਂ। ਉਹ ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਭੇਡਾਂ ਹੋਈਆਂ। ਤੇ ਚੰਗਾ ਹੀ ਸੀ ਪੁੱਤਰਾ ਜੇ ਦੇਸ਼ 'ਚ ਰਹਿੰਦੇ। ਚੰਗਾ ਹੀ ਸੀ ਪੁੱਤਰਾ, ਚੰਗਾ ਹੀ ਸੀ ਪੁੱਤਰਾ ਜੇ ਦੇਸ਼ 'ਚ ਰਹਿੰਦੇ। ਉਹ ਸਾਨੂੰ ਆਣ ਅੰਗਰੇਜ਼ਾਂ ਰੋਲਿਆ, ਸਾਡੇ ਬਾਬੇ ਕਹਿੰਦੇ। ਤੇ ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੂ ਖੱਬੀ। ਓਏ ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੂ ਖੱਬੀ। ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਅਸੀਂ ਜੁੱਤੇ ਵਿੱਚ ਪੰਜਾਲੀਆਂ, ਹਲ ਬਣ ਗਏ ਫਾਈਆਂ। ਅਸੀਂ ਜੁੱਤੇ ਵਿੱਚ ਪੰਜਾਲੀਆਂ, ਹਲ ਬਣ ਗਏ ਫਾਈਆਂ। ਅਸੀਂ ਖੇਤਾਂ ਵਿੱਚ ਹੀ ਬੀਜੀਆਂ ਕਈ ਸਾਲ ਛਮਾਈਆਂ। ਅਸੀਂ ਵਿਲ ਕੇ ਰੋਏ ਭੁੱਖ ਤੋਂ, ਸਾਹ ਟੁੱਟਣ ਲੱਗ ਪਏ। ਅਸੀਂ ਵਿਲ ਕੇ ਰੋਏ ਭੁੱਖ ਤੋਂ, ਸਾਹ ਟੁੱਟਣ ਲੱਗ ਪਏ।
ਫਿਰ ਲੱਤਾਂ ਕੱਢੀਆਂ ਚੌਧਰੀ ਅਸੀਂ ਕੁੱਟਣ ਲੱਗ ਪਏ। ਵਾਹ ਵਾਹ ਵਾਹ। ਫਿਰ ਲੱਤਾਂ ਕੱਢੀਆਂ ਚੌਧਰੀ ਅਸੀਂ ਕੁੱਟਣ ਲੱਗ ਪਏ। ਨਹੀਂ ਖਾਣ ਪੀਣ ਨੂੰ ਲੱਭਦਾ ਸਾਡੇ ਘਰ 'ਚ ਸਾਇਆ, ਅਖੇ ਬੋਤਲ 'ਚੋਂ ਨਹੀਂ ਪੀਵਣਾ ਇਹ ਦਮ ਕਰਵਾਇਆ। ਅਸੀਂ ਛਿਟੀ ਚਰਾਵਣ ਲੈ ਗਏ ਕਿੰਜ ਬੂਹਾ ਨਿਕਲੇ। ਸਿਸਟਮ ਜੋ ਅਸੀਂ ਭੁਗਤ ਰਹੇ ਹਾਂ, ਉਹ ਛਿਟੀ ਨੂੰ ਲੈ ਗਏ ਆ ਰਹੇ ਤੇ ਕਿ ਵਿੱਚੋਂ ਲੜਾਂ ਬੂਹਾ ਨਿਕਲੇ। ਛਿਟੀ ਅਸੀਂ ਛਿਟੀ ਚਰਾਵਣ ਲੈ ਗਏ ਕਿੰਜ ਬੂਹਾ ਨਿਕਲੇ। ਉਹ ਜਿਉਂ ਬੀਨ ਵਜਾਈਏ ਰੁੱਡ ਤੇ ਤਾਂ ਚੂਹਾ ਨਿਕਲੇ। ਤੇ ਗਏ ਵੱਡੇ ਬਾਹਰ ਵਲੈਤ ਚੋਂ ਸ਼ਾਹੂਕਾਰ ਲਿਆਏ, ਉਹ ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ। ਗਏ ਵੱਡੇ ਬਾਹਰ ਵਲੈਤ ਚੋਂ ਸ਼ਾਹੂਕਾਰ ਲਿਆਏ, ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ। ਜਦ ਸ਼ੀਸ਼ੇ ਮੂਹਰੇ ਆ ਗਏ ਬਣ ਅਫਲਾਤੂਨੀ, ਤਦ ਸ਼ਕਲਾਂ ਦਿਸੀਆਂ ਕਾਲੀਆਂ ਹੱਥ ਖੂਨੋ ਖੂਨੀ। ਅਸੀਂ ਖੜੇ ਖਲੋਤੇ ਕੰਬ ਗਏ ਪਰਛਾਵੇਂ ਬਦਲੇ, ਉਹ ਸਾਡੇ ਆਪਣੀਆਂ ਪਟਵਾਰੀਆਂ ਸਾਡੇ ਨਾਵੇਂ ਬਦਲੇ। ਸਾਨੂੰ ਸੁਰਤ ਨਾ ਆਈ ਹੋਮਦੇ ਕਿੰਜ ਘਾਟੇ ਵਾਧੇ, ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਧੇ। ਸਾਨੂੰ ਸੁਰਤ ਨਾ ਆਈ ਹੋਮਦੇ ਕਿੰਜ ਘਾਟੇ ਵਾਧੇ, ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਧੇ। ਸਾਨੂੰ ਟੁੱਕਦਾ ਫਾਹਾ ਲੈ ਗਿਆ ਅਸੀਂ ਮਿੱਲਾਂ ਵੱਲੇ, ਉਹ ਦੋ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਕੱਲੇ। ਦੋ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਕੱਲੇ। ਸਾਡਾ ਗੰਨਾ ਮਿਲ ਨੇ ਪੀੜਿਆ ਰੋ ਰੱਤੀ ਨਿਕਲੀ, ਤੇ ਉਸ ਰੱਤ ਚੋਂ ਪੱਗਾਂ ਵਾਲਿਆਂ ਦੀ ਪੱਤੀ ਨਿਕਲੀ। ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ ਸਾਨੂੰ ਚੌਧਰ ਪੈ ਗਈ, ਉਹ ਸਾਡਾ ਮਿੱਟੀ ਵਿੱਚ ਮੂੰਹ ਤੁੰਨ ਕੇ ਸਾਡੇ ਸਿਰ ਤੇ ਪੈ ਗਈ। ਕੀ ਦਸੀਏ ਕੀ ਦੱਸਾਂ ਸਾਹ ਦੀ ਮੰਡੀਏ ਕਿੰਜ ਮੰਦਾ ਹੁੰਦਾ, ਕੀ ਦੱਸਾਂ ਸਾਹ ਦੀ ਮੰਡੀਏ ਕਿੰਜ ਮੰਦਾ ਹੁੰਦਾ। ਉਹ ਮੈਂ ਰੱਬ ਨਾਲ ਦੁੱਖੜੇ ਫੋਲਦਾ ਜੇ ਬੰਦਾ। ਓਹ ਵਾਹ 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 ਵਾਹ।